अस्सलाम वालेकुम लो जी यारो बेलियो मित्रों ते सज्जनों तुसीं देख रहे हो सहमत पंजाबी तुहाडे सारिਆਂ ਦਾ ਲਾਈਕ ਮਾਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਤਾਜ਼ੀ ਖਬਰ ਜਿਹੜੀ ਹੈ ਕਿ ਪੂਰੇ ਮੁਲਕ ਦਾ ਸੌਦਾ ਕਰ ਦਿੱਤਾ ਗਿਆ। ਅਸੀਂ ਇਹ ਸਮਝਦੇ ਰਹੇ ਹਾਂ ਕਿ ਭਈ ਫਲਸਤੀਨ ਦੇ ਜਿਹੜੇ ਮਜ਼ਲੂਮ ਨੇ ਉਹਨਾਂ ਦਾ ਸੌਦਾ ਕਰਕੇ ਟਰੰਪ ਨਾਲ ਜਾ ਕੇ ਹੱਥ ਮਿਲਾ ਕੇ ਤੇ ਨਿਤਨਯਾਹੂ ਦੇ ਕਦਮਾਂ 'ਚ ਪੈ ਕੇ ਤੇ ਸੌਦਾ ਕਰ ਦਿੱਤਾ ਗਿਆ ਫਲਸਤੀਨ ਦਾ। ਐਸੀ ਗੱਲ ਨਹੀਂ, ਆਪਣੇ ਮੁਲਕ ਦਾ ਸੌਦਾ ਵੀ ਤੁਸੀਂ ਕਹਿ ਲਓ ਕਿ ਇਹਨਾਂ ਨੇ ਕਰ ਦਿੱਤਾ ਹੈ। ਕਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਕਿਸ ਤਰ੍ਹਾਂ ਪਾਕਿਸਤਾਨ ਇਸ ਟਾਈਮ ਸ਼ਦੀਦ ਖਤਰੇ ਦੇ ਵਿੱਚ। ਹਾਂਜੀ, ਕਿਉਂਕਿ ਪਾਕਿਸਤਾਨ ਜੀ ਜਿਹੜੀ ਇਸਟੈਬਲਿਸ਼ਮੈਂਟ ਜਿਹਨੂੰ ਅਸੀਂ ਸਮਝਦੇ ਰਹੇ ਹਾਂ ਕਿ ਬਈ ਇਹ ਸਿਰਫ ਜਿਹੜੇ ਨਾ ਆਪਣਾ ਆਰਮੀ ਚੀਫ ਜਾਂ ਫੀਲਡ ਮਾਰਸ਼ਲ ਕਹਿ ਲਓ ਜਿਹੜਾ ਵੀ ਸਰਬਰਾਹ ਹੁੰਦਾ ਉਹ ਚਲਾਉਂਦਾ, ਬਿਲਕੁਲ ਉਹ ਚਲਾਉਂਦਾ ਸੀ ਕੁਝ ਸਾਲ ਪਹਿਲੇ ਤੱਕ। ਲੇਕਿਨ ਹੁਣ ਉਹ ਚਾਬੀਆਂ ਜਿਹੜੀਆਂ ਨੇ ਉਹ ਟਰੰਪ ਦੇ ਹੱਥ 'ਚ ਦੇ ਦਿੱਤੀਆਂ ਗਈਆਂ ਨੇ। ਹਾਂਜੀ, ਹੁਣ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਵੀ ਸਾਰੀ ਦੀ ਸਾਰੀ ਚਾਬੀ ਵਾਲੀ ਬਣ ਗਈ ਹੈ। ਜਿਵੇਂ ਚਾਬੀ ਵਾਲੇ ਦਗੜ ਦਲੇ ਜਿਹੜੇ ਨੇ ਉਹ ਅੱਜ ਕੱਲ੍ਹ ਐਕਟਿਵ ਹੋਏ ਨੇ, ਉਹਨਾਂ ਨੂੰ ਚਾਬੀ ਦਿੱਤੀ ਗਈ ਹੈ। ਐਵੇਂ ਹੀ ਜਿਹੜੀ ਇੰਟਰਨੈਸ਼ਨਲ ਇਸਟੈਬਲਿਸ਼ਮੈਂਟ ਹੈ ਉਹ ਆਪਣਾ ਚਾਬੀ ਵਾਲਾ ਖਿਡੌਣਾ ਜਿਹੜਾ ਉਹਨਾਂ ਦਾ ਅੱਜ ਕੱਲ੍ਹ ਜਿਹੜਾ ਰੱਖਿਆ ਹੋਇਆ, ਜਿਹੜਾ ਅਮਰੀਕਾ ਗਿਆ ਵੀ ਸੀ, ਟਰੰਪ ਨੂੰ ਵੀ ਮਿਲਿਆ ਸੀ, ਬੜੀਆਂ ਦੁਨੀਆ ਕੱਢ ਕੇ ਮਿਲ ਰਿਹਾ ਸੀ ਤੋਹਫੇ ਤਹਫੇ ਉਹਨੇ ਟਰੰਪ ਨੂੰ ਬੜੇ ਦਿੱਤੇ ਸਨ। ਹਾਂ, ਉਹ ਵੀ ਚਾਬੀ ਵਾਲਾ ਹੀ ਹੈ, ਉਹ ਉਹਨਾਂ ਦਾ ਚਾਬੀ ਵਾਲਾ। ਅਤੇ ਹੋਇਆ ਕਿ ਜਨਾਬ ਹੁਣ ਖਬਰ ਆ ਰਹੀ ਹੈ ਉਹ ਉਹਨਾਂ ਦਾ ਕੋਈ ਨਿਊਜ਼ ਏਜੰਸੀ ਹੈ ਜਿਹੜੀ ਉਹਨੇ ਖਬਰ ਦਿੱਤੀ ਹੈ ਕਿ ਜਨਾਬ ਇਹ ਹੋਇਆ ਕੀ ਹੈ ਕਿ ਪਾਕਿਸਤਾਨ ਦੇ ਜਿਹੜੇ ਸਰਬਰਾਹਾਨ ਨੇ, ਜਿਹੜੇ ਕਿ ਤੁਸੀਂ ਕਹਿ ਲਓ ਕਿ ਫੀਲਡ ਮਾਰਸ਼ਲ ਸਾਹਿਬ ਵੀ ਨੇ, ਉਹ ਜਿਹੜੇ ਉੱਥੇ ਉਹ ਸੂਟਕੇਸ ਨਹੀਂ ਉਹਨੂੰ ਕਹਿ ਲਓ ਬਰੀਫ ਕੇਸ ਜਿਹਾ, ਉਹ ਜਿਹਦੇ 'ਚ ਮਦਨੀਆਤ ਔਰ ਅਜੀਬੋ ਗਰੀਬ ਕਿਸਮ ਦੇ ਮਿਨਰਲਸ ਵਗੈਰਾ ਸਾਰਾ ਰੱਖੇ ਸੀ, ਉਹ ਗੇਮਾਂ ਗੂਮਾਂ ਜਿਹੜੇ ਪੱਥਰ ਰੱਖ ਰਖਾ ਕੇ ਉਹ ਜਨਾਬ ਜਾ ਕੇ ਦੇ ਕੇ ਆਈ ਸੀ ਟਰੰਪ ਨੂੰ। ਆਹ ਸਾਰਾ ਕੁਝ ਜਿਹੜਾ ਬਕਸਾ, ਉਹ ਸਿਰਫ ਖਾਲੀ ਬਕਸਾ ਹੀ ਨਹੀਂ ਸੀ। ਹੁਣ ਉਹ ਕਹਿ ਰਿਹਾ ਜੀ ਕਿ ਇੱਕ ਪੂਰੀ ਜਿਹੜੀ ਹੈ ਨਾ ਉਹ ਕੰਸਾਈਨਮੈਂਟ ਜਿਹੜੀ ਆ ਪੂਰਾ ਜਿਹੜਾ ਨਾ ਉਹ ਤੁਸੀਂ ਕਹਿ ਲਓ ਕਿ ਸ਼ਿਪ ਭਰ ਕੇ ਜਿਹੜਾ ਉਹ ਭਿਜਵਾਇਆ ਗਿਆ ਅਮਰੀਕਾ ਦੇ ਵਿੱਚ। ਹਾਂਜੀ, ਆਹ ਜਿਹੜੇ ਨਿਹਾਇਤ ਕੀਮਤੀ ਔਰ ਬੜੇ ਨਾਯਾਬ ਕਿਸਮ ਦੇ ਜਿਹੜੇ ਮਦਨੀਆਤ ਜਿਹਨੂੰ ਕਹਿ ਲਓ ਜਾਂ ਜਿਹਨੂੰ ਕਹਿ ਲਓ ਕਿ ਉਹ ਧਾਤਾਂ ਜਿਹੜੀਆਂ ਨਿਕਲਦੀਆਂ ਨੇ ਜਿਹਦੇ ਪਿੱਛੇ ਪਏ ਨੇ, ਜਿਹੜੀਆਂ ਕਿ ਆਪਣਾ ਗੋਲੇ ਬਰੂਦ ਦੇ ਵਿੱਚ ਵੀ ਇਸਤੇਮਾਲ ਹੁੰਦੀਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬੈਟਰੀਆਂ ਬੂਟਰੀਆਂ ਇਸਤੇਮਾਲ ਹੁੰਦੀਆਂ। ਔਰ ਉਹ ਚੀਜ਼ ਆ ਜਿਹਦੀ ਅਮਰੀਕਾ ਨੂੰ ਤਲਾਸ਼ ਸੀਗੀ, ਉਹਦਾ ਭਰ ਕੇ ਕੰਟੇਨਰ ਜਨਾਬ ਪਹੁੰਚਾਇਆ ਗਿਆ ਅਮਰੀਕਾ। ਹਾਂਜੀ, ਇਹ ਕੰਮ ਸ਼ੁਰੂ ਹੋ ਚੁੱਕਿਆ। ਇਹ ਤੁਸੀਂ ਕਹਿ ਲਓ ਕਿ ਹਿਫਜ਼ੇ ਮੁਤਕੱਦਮ ਦੇ ਤੌਰ 'ਤੇ ਪਹਿਲੇ ਹੀ ਐਡਵਾਂਸ ਹੀ ਉਹਨਾਂ ਨੇ ਭੇਜ ਕੇ ਜਿਹੜਾ ਨਾ ਟਰੰਪ ਨੂੰ ਕਿ ਲਓ ਜਨਾਬ ਆਹ ਫੜੋ। ਔਰ ਉਹਦੇ 'ਚੋਂ ਐਸੀ ਮਦਨੀਆਤ ਧਾਤਾਂ ਤੁਸੀਂ ਕਹਿ ਲਓ ਕਿ ਜਿਨ੍ਹਾਂ 'ਤੇ ਚੀਨ ਨੇ ਪਾਬੰਦੀ ਲਾਈ, ਉਹ ਸਿਰਫ ਚੀਨ ਕੋ ਹੈ। ਚੀਨ ਨੇ ਅਮਰੀਕਾ 'ਤੇ ਪਾਬੰਦੀ ਲਾਈ ਹੋਈ ਹੈ ਕਿ ਅਮਰੀਕਾ ਨੂੰ ਨਹੀਂ ਅਸੀਂ ਵੇਚਣੀ। ਹਾਂਜੀ, ਹੁਣ ਚੀਨ ਨੇ ਲਾਈ ਹੋਈ ਪਾਬੰਦੀ ਅਮਰੀਕਾ ਨੂੰ ਨਹੀਂ ਦੇਣੀ। ਆਹ ਕਹੀ ਜਾ ਰਹੇ ਆ ਕਿ ਜੀ ਛੱਡੋ ਚੀਨ ਨੂੰ, ਆਹ ਦੇਖੋ ਸਾਡੇ ਕੋਲ ਅਸੀਂ ਤੁਹਾਨੂੰ ਦੇ ਰਹੇ, ਆਹ ਚੁੱਕ ਕੇ ਦੇਈ ਜਾ ਰਹੇ ਹੋ, ਦੇ ਵੀ ਦਿੱਤੀਆਂ ਨੇ। ਹੁਣ ਤੁਸੀਂ ਇੱਥੋਂ ਅੰਦਾਜ਼ਾ ਕਰੋ ਕਿ ਬੜੀ ਜਿਹੜੀ ਚੀਜ਼ 'ਤੇ ਚੀਨ ਨੇ ਪਾਬੰਦੀ ਲਾਈ ਹੋਈ ਆ ਕਿ ਉਹ ਅਮਰੀਕਾ ਨੂੰ ਨਹੀਂ ਦੇਣੀ, ਅਤੇ ਇਹ ਉਹੀ ਚੀਜ਼ ਅਮਰੀਕਾ ਨੂੰ ਦੇਈ ਜਾ ਰਹੇ ਆ, ਬਾਰੋਂ ਬਾਰ ਲਾਹੌਰ ਕਰੀ ਜਾ ਰਹੇ ਨੇ। ਅਤੇ ਚੀਨ ਇਹ ਤਾਂ ਖੁਸ਼ ਹੋਏਗਾ ਕਿ ਨਾਰਾਜ਼ ਹੋਏਗਾ? ਡੈਫੀਨੇਟਲੀ ਨਾਰਾਜ਼ ਹੀ ਹੋਏਗਾ। ਉਹ ਕਹੇਗਾ ਯਾਰ ਇਹ ਕੀ ਹੈ, ਇਹ ਤਾਂ ਮੇਰਾ ਮਤਲਬ ਹੈ ਕਿ ਸਾਡੇ ਨਾਲ ਤਾਂ ਹੱਥ ਹੀ ਕਰੀ ਜਾ ਰਹੇ ਨੇ, ਅਸੀਂ ਇਹਨਾਂ ਨੂੰ ਬਚਾਇਆ। ਹੁਣ ਦੇਖੋ ਜਿਹੜੀ ਜੰਗ ਹੋਈ ਸੀ ਇੰਡੀਆ ਨਾਲ, ਦੇਖੋ ਸਾਡੇ ਦੇ ਵਿੱਚ ਇੰਨੀ ਉਹ ਕਪੈਸਿਟੀ ਨਹੀਂ ਸੀਗੀ, ਯਕੀਨ ਕਰੋ। ਅਸੀਂ ਤਾਂ ਬੈਠੇ ਉਹ ਗੋਲੇ ਕੈਚ ਕਰਨ ਡੇ ਸੀ, ਜਾਂ ਅਸੀਂ ਉਹ ਬਾਬਿਆਂ ਨੂੰ ਵਾਅਦਾ ਦੇਣ ਡੇ ਸੀਗੇ, ਉਹ ਜਿਨ੍ਹਾਂ ਨੇ 65 ਦੀ ਜੰਗ ਜਾ ਕੇ ਗੋਲੇ ਕੈਚ ਕੀਤੇ ਸਨ ਦੰਦ ਨਾਲ ਦੰਦ। ਹਾਂ, ਅਸੀਂ ਕਹਿ ਰਹੇ ਸੀ ਕਿ ਵੈਸੇ ਬਾਬੇ ਨਹੀਂ ਹੈ, ਵੈਸੇ ਹੈਲਥ 2 ਦਿਨ ਇੱਥੇ ਡਰੋਨ ਡਿੱਗਦੇ ਰਹੇ ਆ, ਕੋਈ ਬਾਬਾ ਨਹੀਂ ਨਜ਼ਰ ਆਇਆ ਜਿਹੜਾ ਨਾ ਕਿ ਉਹ ਕੈਚ ਕਰ ਰਿਹਾ ਹੋਏ ਡਰੋਨ ਨੂੰ। ਹੈ ਪਤਾ ਨਹੀਂ ਕੀ ਕਹਾਣੀਆਂ ਬਣਾਈਆਂ ਸੀ ਯਾਰ ਇਹਨਾਂ ਨੇ। ਹੁਣ ਉਹ ਜਿਹੜਾ ਨਾ ਦੁਆਵਾਂ ਕਰਨ ਦੇ ਸੀ ਉਦੋਂ ਕਿ ਕੋਈ ਬਾਬਾ ਨਿਕਲੇ ਕੋਈ ਕੈਚ ਕਰੇ। ਹਾਲਾਂਕਿ ਆਪਣੇ ਬਾਬਾ ਜੀ ਹਰਾ ਚੋਗਾ ਪਾ ਕੇ ਉਹ ਵੀ ਉੱਡੇ ਆ, ਉਹ ਵੀ ਉੱਡੇ, ਉਹਨਾਂ ਨੇ ਫੜੇ 2 ਉਹ ਕਹਿਣ ਲੱਗੇ ਪੁੱਤਰ ਮੇਰੇ ਇਕੱਲੇ ਦਾ ਕੰਮ ਨਹੀਂ, ਇੱਥੇ ਡਰੋਨ ਹੀ ਬਹੁਤ ਹੈ, ਇੱਥੇ ਡਰੋਨ 'ਤੇ ਡਰੋਨ ਵੱਜ ਰਿਹਾ, ਮੈਂ ਇਕੱਲਾ ਨਹੀਂ ਇਹਨੂੰ ਫੜ ਸਕਦਾ। ਹਾਂ, ਕੋਸ਼ਿਸ਼ ਉਹਨਾਂ ਨੇ ਕੀਤੀ। ਵੈਸੇ ਉਹ ਕਹਿੰਦੇ ਜਿਹੜੇ ਬਾਬੇ ਗੁਜ਼ਰ ਗਏ ਆ ਨਾ, ਹਾਂ ਉਹ ਸਾਰੇ ਕਾਬੂ ਕਰ ਲੈਂਦੇ ਸੀ। ਉਹਨਾਂ ਨੇ 65 ਦੇ ਵਿੱਚ ਗੋਲੇ ਕੈਚ ਕੀਤੇ ਸਨ, ਉਹਨਾਂ ਨੂੰ ਹੀ ਬੁਲਾਓ। ਹਾਂ, ਉਹ ਕੋਈ ਨਹੀਂ ਆਏ, ਉਹ ਨਾਰਾਜ਼ ਹੋਣੇ ਉਹ ਵੀ ਮੇਰੇ ਖਿਆਲ ਇਸ ਕਰਕੇ ਨਹੀਂ ਆਏ ਕਿ ਜੋ ਹਾਲ ਹੋਇਆ ਪਿਆ ਉਹਨਾਂ ਦੀ ਨਾਰਾਜ਼ਗੀ ਵੀ ਬਣਦੀ ਹੈ। ਖੈਰ ਅਸੀਂ ਤਾਂ ਗੋਲੇ ਖਾ ਰਹੇ ਸੀ, ਉੱਥੋਂ ਬੰਬ ਖਾ ਰਹੇ ਸਾਂ।
ਉਹ ਫਿਰ ਰਾਤੋਂ ਰਾਤ ਜਿਹੜਾ ਨਾ ਚਾਈਨਾ ਨੇ ਸਾਡੀ ਕੀਤੀ ਮਦਦ। ਹਾਂ, ਐਸੀ ਟੈਕਨੋਲੋਜੀ ਸਾਨੂੰ ਦਿੱਤੀ ਉਹਨੇ, ਸੈਟੇਲਾਈਟ ਤੋਂ ਜਿਹੜੀ ਨਾ ਮਦਦ ਫਰਾਹਮ ਕੀਤੀ, ਔਰ ਹੋਰ ਆਪਣੇ ਅਸਲੇ ਗੋਲੇ ਬਰੂਦ ਨਾਲ ਵੀ ਕੀਤੀ ਕਿ ਉਹ ਟਾਰਗੇਟ ਅਸੀਂ ਹਿੱਟ ਕੀਤੇ ਜਾ ਕੇ, ਔਰ ਜਨਾਬ ਉਹਨਾਂ ਦੇ ਰਫੇਲ ਸ਼ਫੇਲ ਸਾਰੇ ਅਸੀਂ ਸੁੱਟ ਦਿੱਤੇ। ਅਤੇ ਉਹ ਸਾਰੀ ਮਦਦ ਚਾਈਨਾ ਦੀ ਸੀ ਨਾ ਪਿੱਛੇ। ਹੁਣ ਤੁਸੀਂ ਦੇਖੋ ਕਿ ਅਸੀਂ ਉਸ ਚਾਈਨਾ ਨੂੰ ਕਰਤਾ ਨਾਰਾਜ਼, ਟਰੰਪ ਦੀ ਗੋਦੀ 'ਚ ਜਾ ਕੇ ਬਹਿ ਗਏ। ਉਹਨਾਂ ਦਾ ਜਿਹੜੀ ਚੀਜ਼ ਉਹਨਾਂ ਨੇ ਪਾਬੰਦੀ ਲਾਈ ਉਹ ਅਸੀਂ ਚੁੱਕ ਕੇ ਦੇ ਰਹੇ ਹਾਂ ਅਮਰੀਕਾ ਨੂੰ। ਅਤੇ ਦੂਜੇ ਪਾਸੇ ਦੇਖੋ ਕੀ ਹੋ ਰਿਹਾ, ਇੰਡੀਆ ਜਿਹੜਾ ਉਹ ਕਲੋਜ਼ ਹੋ ਰਿਹਾ ਕਿਹਦੇ, ਉਹ ਕਲੋਜ਼ ਹੋ ਰਿਹਾ ਚਾਈਨਾ ਦੇ। ਹਾਂ, ਹੁਣ ਤੁਸੀਂ ਕਹਿ ਲਓ ਕਿ ਚਾਈਨਾ ਦੇਖੇਗਾ ਨਹੀਂ ਕਿ ਯਾਰ ਇਹ ਜੋ ਭੌਂ ਕੇ ਟਰੰਪ ਦੀ ਗੋਦੀ 'ਚ ਵੱਜਣ ਡੇ ਨੇ ਜਾ ਕੇ, ਇਹ ਸਾਡਾ ਬੇੜਾ ਗਰਕ ਕਰਨ 'ਤੇ ਤੁਲ ਆਏ ਨੇ, ਅਤੇ ਇਹਦਾ ਮਤਲਬ ਇਹਨਾਂ ਦੇ ਵੀ ਜਿਹੜੇ ਦੰਦ ਨੇ ਉਹ ਤੋੜਨੇ ਪੈਣੇ, ਉਹ ਸੈੱਟ ਕਰਨੇ ਪੈਣੇ ਆ, ਬਜਾਏ ਇਸ ਦੇ ਕਿ ਅਸੀਂ ਜ਼ਿਆਦਾ ਚਾਈਨਾ ਦੇ ਕੋਲ ਹੁੰਦੇ। ਠੀਕ ਆ, ਦੂਜੇ ਮੁਲਕਾਂ ਨਾਲ ਵੀ ਰਾਬਤੇ ਹੁੰਦੇ ਸਾਰਾ, ਲੇਕਿਨ ਜਿੱਥੇ ਚਾਈਨਾ ਦੇ ਮਫਾਦਾਤ ਦਾ ਟਕਰਾਓ ਹੁੰਦਾ ਵਾ ਕਿਸੇ ਦੂਜੇ ਮੁਲਕ ਨਾਲ, ਉੱਥੇ ਸਾਨੂੰ ਚਾਈਨਾ ਨਾਲ ਖੜਾ ਹੋਣਾ ਪੈਣਾ ਚਾਹੀਦਾ ਸੀਗਾ। ਲੇਕਿਨ ਅਸੀਂ ਛਲਾਂਗ ਮਾਰ ਕੇ ਅਸੀਂ ਟਰੰਪ ਦੀ ਗੋਦੀ 'ਚ ਬਹਿ ਗਏ। ਹੁਣ ਚਾਈਨਾ ਇਹ ਨਹੀਂ ਸੋਚੇਗਾ, ਜਾਂ ਚਾਈਨਾ ਇਹ ਇਸ਼ਾਰਾ ਨਹੀਂ ਕਰੇਗਾ ਉਹਨੂੰ, ਇੰਡੀਆ ਨੂੰ, ਜਿਹਨੇ ਆਪਣਾ ਬਦਲਾ ਵੀ ਲੈਣਾ, ਕਿ ਵੀ ਠੀਕ ਆ ਵੀ ਤੂੰ ਜਾਣੇ ਤੇ ਪਾਕਿਸਤਾਨ ਜਾਣੇ, ਸਾਡਾ ਜ਼ਿੰਮਾ ਉਸ ਪੋਸ। ਜੇ ਉਹਨੇ ਕਹਿ ਦਿੱਤਾ ਉਹਨੂੰ, ਤੇ ਅਸੀਂ ਚਾਈਨਾ ਦੇ ਕੋਲ ਤੇ ਹੈ ਹੀ ਨਹੀਂ ਗਏ। ਜਾਂ ਤਾਂ ਇਹ ਹੁੰਦਾ ਨਾ ਕਿ ਅਸੀਂ ਚਾਈਨਾ ਦੇ ਨਾਲ ਖੜੇ ਹੁੰਦੇ ਅਤੇ ਅਸੀਂ ਇਹ ਇਸ਼ਾਰਾ ਦਿੰਦੇ ਕਿ ਬਈ ਦੇਖੋ ਚਾਈਨਾ ਪਹਿਲੇ ਵੀ ਸਾਡੇ ਨਾਲ ਸੀ, ਅੱਜ ਵੀ ਸਾਡੇ ਨਾਲ ਆ, ਦੁਬਾਰਾ ਕੋਈ ਇਹੋ ਜਿਹੀ ਸ਼ਰਾਰਤ ਹੋਈ ਤਾਂ ਚਾਈਨਾ ਫਿਰ ਵੀ ਸਾਡੇ ਨਾਲ ਹੋਏਗਾ। ਲੇਕਿਨ ਅਸੀਂ ਚਾਈਨਾ ਨਾਲ ਆਹ ਦੁਸ਼ਮਣੀਆਂ ਪਾ ਕੇ ਉਹਦੇ ਮਫਾਦਾਤ ਦਾ ਬੇੜਾ ਗਰਕ ਕਰਕੇ ਅਸੀਂ, ਹਾਂਜੀ, ਅਤੇ ਉਹ ਚੀਜ਼ਾਂ ਅਮਰੀਕਾ ਨੂੰ ਦੇ ਕੇ ਉਹਨੂੰ ਨਾਰਾਜ਼ ਕਰਕੇ, ਅਤੇ ਹੁਣ ਖੁਦਾ ਨਾ ਖਾਸਤਾ ਜੇ ਕੁਛ ਹੋਇਆ ਔਰ ਚਾਈਨਾ ਹੈਲਪ ਵਾਸਤੇ ਨਾ ਆਇਆ ਤੇ ਕੀ ਬਣੂਗਾ ਫਿਰ? ਤੁਸੀਂ ਦੱਸੋ। ਕੀ ਟਰੰਪ ਆਏਗਾ ਅੱਗੇ ਹੋ ਕੇ? ਟਰੰਪ ਆ ਕੇ ਕਹੇਗਾ ਕਿ ਜੀ ਮੈਂ ਤੁਹਾਡੇ ਨਾਲ ਖੜਾ? ਟਰੰਪ ਨੇ ਹੱਸ ਕੇ ਦਿਖਾ ਦੇਣਾ, ਉਹਨੇ ਪਹਿਲੇ ਵੀ ਜੋ ਕਿਹਾ ਸੀ ਉਹੀ ਕਹਿ ਦੇਣਾ ਕਿ ਵੀ ਤੁਹਾਡੀ ਜੰਗ ਆ, ਤੁਸੀਂ ਜਾਣੋ, ਇੰਡੀਆ ਜਾਣਾ, ਜੋ ਵੀ। ਇਹ ਤਾਂ ਬੜੀ ਤਬਾਹੀ ਹੈ ਪਲੱਸ ਬਰਬਾਦੀ ਹੋ ਜਾਏਗੀ, ਔਰ ਇੰਡੀਆ ਨੂੰ ਇਹਦੇ ਤੋਂ ਸ਼ਹਿ ਵੀ ਮਿਲੇਗੀ ਕਿ ਲਓ ਜੀ ਮੋਦੀ ਜਿਹੜਾ ਨਾ ਉਹ ਪਹਿਲੇ ਹੀ ਜਿਹੜਾ ਨਾ ਜ਼ਖਮ ਖਾਦਾ ਪਿਆ ਵਾ, ਉਹ ਪਹਿਲੇ ਕੋਈ ਮੌਕਾ ਲੱਭਣ ਡਿਆ ਕਿ ਮੌਕਾ ਲੱਭੇ ਅਤੇ ਮੈਂ ਗੇਮ ਪਾ ਦਿਆਂ ਇਹਨਾਂ ਦੀ। ਅਤੇ ਉਹ ਗੇਮ ਜਿਹੜੀ ਹੈ ਨਾ ਉਹ ਹੁਣ ਪਵਾਈ ਜਾ ਰਹੀ ਹੈ ਸਿਰਫ ਆਪਣੇ ਜ਼ਾਤੀ ਮਫਾਦਾਤ ਦੇ ਚੱਕਰ ਦੇ ਵਿੱਚ, ਆਪਣੇ ਦੋਸਤਾਂ ਨੂੰ ਨਾਰਾਜ਼ ਕੀਤਾ ਜਾ ਰਿਹਾ, ਔਰ ਇੱਕ ਐਸੀ ਜੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਜਿਹੜਾ ਕਿ ਲੜਨੀ ਤਾਂ ਦੂਰ ਦੀ ਗੱਲ ਆ, ਮਤਲਬ ਜਿਤਨੀ ਤਾਂ ਦੂਰ ਦੀ ਗੱਲ ਆ, ਸਾਡੇ ਕੋਲ ਪਤਾ ਨਹੀਂ ਲੜੀ ਵੀ ਜਾਣੀ ਹੈ ਕਿ ਨਹੀਂ ਲੜੀ ਜਾਣੀ। ਜੋ ਹਾਲਾਤ ਹੋਏ ਪਏ, ਕੌਮ ਇੱਥੇ ਖਿਲਾਫ ਹੋਈ ਪਈ, ਹਰ ਚੀਜ਼ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਪਾਕਿਸਤਾਨ ਦਾ ਹਾਲਾਤ ਦੇਖ ਲਓ ਤੁਸੀਂ, ਜੋ ਇੰਟਰਨੈਸ਼ਨਲ ਕੰਪਨੀਆਂ ਉਹ ਇੱਥੋਂ ਨਿਕਲ ਗਈਆਂ, ਜੋ ਬੇੜਾ ਗਰਕ ਤਬਾਹੀ ਬਰਬਾਦੀ ਇੱਥੇ ਫਿਰ ਰਹੀ ਆ। ਲੇਕਿਨ ਜਨਾਬ ਅਸੀਂ ਖੜ੍ਹੇ ਹਾਂ, ਔਰ ਫੀਲਡ ਮਾਰਸ਼ਲ ਸਾਹਿਬ ਸਾਡੇ ਖੜ੍ਹੇ ਨੇ ਟਰੰਪ ਦੇ ਨਾਲ। ਹਾਂਜੀ, ਉਹ ਜਿਹੜਾ ਭਿਖਾਰੀ ਰੱਖਿਆ ਉਹਨੇ ਵੀ ਐਸੇ ਕੰਮ ਤੇ ਲਾਇਆ ਕਿ ਵੀ ਖਿਦਮਤ ਕਰ ਟਰੰਪ ਦੀ, ਜੁੜ ਜਾ, ਜੋ ਕਹਿ ਰਿਹਾ ਉਹ ਮੰਨ ਲਵੋ, ਬਸ ਹੋਰ ਕੁਛ ਨਹੀਂ। ਇਹਨਾਂ ਨੇ ਪਤਾ ਨਹੀਂ ਅੱਲਾ ਮਾਫ ਕਰੇ ਖੁਦਾ ਹੀ ਮੰਨ ਲਿਆ ਟਰੰਪ ਨੂੰ ਕਿ ਵੀ ਬਸ ਉਹਨੇ ਹੀ ਕਰਨਾ ਜੋ ਕਰਨਾ, ਸਿਸਟਮ ਉਹਦੇ ਨਾਲ ਹੀ ਆ। ਹੋ ਸਕਦਾ ਕੋਈ ਇਹਨਾਂ ਦਾ ਜਿਹੜਾ ਕੋਈ ਫਿਲਮਾਂ ਵੀ ਹੋਣ ਇਹਨਾਂ ਕੋ, ਪਤਾ ਨਹੀਂ ਕੀ, ਜਿੱਦਾਂ ਟਰੰਪ ਦੀ ਇਹਨਾਂ ਕੋਲ ਨੇਤਨਯਾਹੂ ਕੋ ਪਈ ਹੈ, ਇੱਦਾਂ ਦਾ ਕੋਈ ਚੱਕਰ ਵੀ ਹੈ। ਲੇਕਿਨ ਖੈਰ ਸਿਰਫ ਆਪਣੀ ਐਕਸਟੈਂਸ਼ਨ, ਆਪਣੀ ਨੌਕਰੀ ਬਚਾਉਣ ਦੇ ਚੱਕਰ ਦੇ ਵਿੱਚ ਪੂਰਾ ਮੁਲਕ ਤਬਾਹ ਬਰਬਾਦ ਕੀਤਾ ਜਾ ਰਿਹਾ ਹੈ, ਔਰ ਐਸਾ ਜ਼ਹਿਰ ਜਿਹੜਾ ਨਾ ਉਹ ਘੋਲਿਆ ਜਾ ਰਿਹਾ ਕਿ ਅਗਰ ਕੋਈ ਖੁਦਾ ਨਾ ਖਾਸਤਾ ਕੁਛ ਹੋ ਗਿਆ ਇੱਥੇ ਤੇ ਸਾਡੀ ਹੈਲਪ ਵਾਸਤੇ ਵੀ ਕੋਈ ਨਹੀਂ ਆਉਣਾ। ਇਹ ਸਾਨੂੰ ਇਕੱਲਿਆਂ ਕਰਕੇ ਮਰਵਾਉਣ ਦਾ ਪ੍ਰੋਗਰਾਮ ਜਿਹੜਾ ਨਾ ਉਹ ਬਣਾ ਬੈਠੇ ਨੇ ਸਾਰੇ ਦੇ ਸਾਰੇ, ਪੂਰਾ ਦਾ ਪੂਰਾ ਜਿਹੜਾ ਨਾ ਉਹ ਆਵਾ ਦਾ ਆਵਾ ਉਹ ਸਾਰਾ ਵਿਗੜਿਆ ਹੋਇਆ। ਹਾਂ, ਹਰ ਚੀਜ਼ ਗੁਲਾਮੀ ਇਹਨਾਂ ਨੇ ਇਖਤਿਆਰ ਕੀਤੀ ਹੈ, ਪਰ ਅੱਲਾ ਹੀ ਰਹਿਮ ਕਰੇ ਔਰ ਅੱਲਾ ਇਹਨਾਂ ਤੋਂ ਨਿਜਾਤ ਅਤਾ ਫਰਮਾਵੇ ਸਾਨੂੰ। ਹਾਂ, ਜਿਹੜੀ ਕਿ ਦੁਆ ਅਸੀਂ ਕਰਦੇ ਹਾਂ, ਉਹ ਤੁਹਾਨੂੰ ਪਤਾ ਕਿ ਮਿਸ਼ਨ ਦਰੂਦ ਜਿਹੜਾ ਉਹ ਜਾਰੀ ਹੈ। ਹਾਂਜੀ, 10 ਅਕਤੂਬਰ ਨੂੰ ਜੁਮੇ ਤੋਂ ਬਾਅਦ ਜਿਹੜਾ ਨਾ ਉਹ ਦਰੂਦ ਸ਼ਰੀਫ ਪੜ੍ਹਦੇ ਹੋਏ ਘਰਾਂ ਤੋਂ ਬਾਹਰ ਨਿਕਲਣਾ ਵਾ, ਚਾਹੇ ਗਲੀ ਦੀ ਨੁੱਕਰ 'ਚ ਹੀ ਖੜੇ ਹੋ ਜਾਓ। ਬਈ ਜਿਹਨੂੰ ਡਰ ਲੱਗ ਰਿਹਾ ਵਾ ਆਪਣੇ ਮਤਲਬ ਗੇਟ ਦੇ ਬਾਹਰ ਖੜਾ ਹੋ ਕੇ ਵੀ, ਉੱਥੇ ਆ ਕੇ ਵੀ ਦਰੂਦ ਸ਼ਰੀਫ ਪੜ੍ਹ ਕੇ ਹਾਂ ਤਾਂ ਇhtਜਾਜ ਰਿਕਾਰਡ ਕਰਵਾ ਸਕਦਾ। ਵੀ ਇਹ ਤੁਹਾਡੇ 'ਤੇ ਤੁਸੀਂ ਕਿਸ ਤਰ੍ਹਾਂ ਰਿਕਾਰਡ ਕਰਵਾਉਣੇ, ਇਹ ਤੁਹਾਡਾ ਜ਼ਰਾ ਡਰ ਲਾਉਣ ਵਾਸਤੇ। ਹਾਂ ਕਿ ਬਈ ਹੌਲੀ ਹੌਲੀ ਘਰੋਂ ਬਾਹਰ ਆਓ ਥੋੜ੍ਹਾ ਜਿਹਾ, ਹਾਂ ਫਿਰ ਚਲੇ ਜਾਓ, ਫਿਰ ਗਲੀ ਤਿੱਕਰ ਆਓ, ਫਿਰ ਚੌਕ ਤਿੱਕਰ ਆਓ, ਅਤੇ ਫਿਰ ਡੀ ਚੌਕ ਤਿੱਕਰ। ਆਸਤਾ ਆਸਤੇ ਕੰਮ ਆਉਂਦੇ ਨਾ ਸਾਰੇ। ਹੁਣ ਕੌਮ ਦਾ ਝਾਕਾ ਹੈ, ਐਸੀ ਸ਼ਿਫਟ ਥੋੜ੍ਹੀ ਨਿਕਲਣਾ ਕਿ ਇੱਕੋ ਵਾਰੀ। ਹਾਂ ਤਾਂ ਕੋਈ ਨਹੀਂ, ਹੌਲੀ ਹੌਲੀ ਤੁਹਾਡਾ ਡਰ ਜਿਹੜਾ ਨਾ ਉਹ ਹੋ ਜਾਏਗਾ, ਕਾਬੂ ਹੋ ਜਾਏਗਾ, ਬੁੱਤ ਟੁੱਟ ਜਾਏਗਾ। ਹਾਂਜੀ, ਅਤੇ ਉਹਦੇ ਬਾਅਦ ਮੈਂ ਕਹਿੰਦਾ ਵਾ ਜਨਾਬ
ਕਿ ਬਹੁਤ ਬਹੁਤ ਮੁਬਾਰਕ ਜਿਹੜੀ ਆ ਉਹ ਸਾਡੇ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਅੱਜ ਸਾਲਗਿਰਾ। ਅੱਜ ਮੁਰਸ਼ਦ 73 ਸਾਲ ਦਾ ਹੋ ਗਿਆ ਔਰ ਜੇਲ੍ਹ ਦੇ ਵਿੱਚ ਬੈਠਾ ਆਪਣੀ ਇਸ ਕੌਮ ਦੀ ਖਾਤਰ ਇਹ ਉਮੀਦ ਲਾ ਕੇ ਕਿ ਕੌਮ ਨੂੰ ਕਦੀ ਹੋਸ਼ ਆਏਗੀ, ਕਦੀ ਜਾਗੇਗੀ ਅਤੇ ਕਦੀ ਬਾਹਰ ਨਿਕਲੇਗੀ। ਲੇਕਿਨ ਉਹ ਮੁਰਸ਼ਦ ਬੈਠਾ, ਉਹ ਬਗੈਰ ਕਿਸੇ ਲਾਲਚ ਦੇ, ਬਗੈਰ ਕਿਸੇ, ਉਹ ਕਹਿੰਦਾ ਨਹੀਂ ਕਿ ਬੰਦਾ ਬੇਨਿਆਜ਼ ਹੀ ਹੋ ਗਿਆ ਬਿਲਕੁਲ ਕੋਮਲ। ਉਹ ਬੈਠਾ, ਉਹ ਕਹਿੰਦਾ ਯਾਰ ਮੈਂ ਆਪਣੇ ਅੱਲਾ ਨੂੰ ਜਵਾਬ ਦੇਣਾ, ਹਾਂ ਮੈਂ ਰੱਬ ਨੂੰ ਜਵਾਬ ਦੇਣਾ, ਮੈਂ ਫਿਰੌਨ ਕਿਸੇ ਯਜ਼ੀਦ ਦੇ ਅੱਗੇ ਨਹੀਂ ਝੁਕਣਾ, ਮੈਂ ਕਿਸੇ ਯਜ਼ੀਦ ਦੀ ਬੈਤ ਨਹੀਂ ਕਰਨੀ। ਉਹ ਖੜਾ ਹੋਇਆ ਮਾਸ਼ਾਅੱਲਾ ਅੰਦਰ, ਅਤੇ ਅੱਲਾਹ ਤਾਲਾ ਆਸਾਨੀਆਂ ਫਰਮਾਏ, ਇਸ ਕੌਮ ਨੂੰ ਹਿੰਮਤ ਦੇਵੇ, ਕਿਉਂਕਿ ਇਹ ਕੌਮ ਨੇ ਕਢਵਾਉਣਾ ਵਾ ਬਾਹਰ। ਹਾਂ ਇਹ ਅੱਲਾਹ ਤਾਲਾ ਦੀ ਜਿਹੜੀ ਨਾ ਉਹ ਰਹਿਮਤ ਦੇ ਨਾਲ, ਉਹ ਕਰਮ ਦੇ ਨਾਲ ਇਹ ਕੌਮ ਨਿਕਲੇਗੀ ਤਾਂ ਮੁਰਸ਼ਦ ਨੇ ਬਾਹਰ ਆਉਣਾ। ਉਵੇਂ ਨਹੀਂ, ਉਹ 73ਵੀਂ ਸਾਲਗਿਰਾ ਅਤੇ ਮੁਰਸ਼ਦ ਨੂੰ ਸਾਲਗਿਰਾ ਮੁਬਾਰਕ ਅਸੀਂ ਇੱਥੋਂ ਹੀ ਕਹਿ ਦਿੰਦੇ ਹਾਂ ਦਿਲੋਂ, ਅਤੇ ਮੁਰਸ਼ਦ ਦੇ ਦਿਲ ਤੱਕ ਵੀ ਪਹੁੰਚ ਹੀ ਜਾਏਗੀ। 73 ਸਾਲ ਦਾ ਹੋ ਗਿਆ ਮੁਰਸ਼ਦ। ਅੱਲਾਹ ਤਾਲਾ ਉਹਨੂੰ ਲੰਬੀ ਹਯਾਤੀ ਦੇਵੇ, ਸਿਹਤ ਤੰਦਰੁਸਤੀ ਦੇਵੇ, ਕਿਉਂਕਿ ਉਹਨੇ ਹਜੇ ਬੜਾ ਕੰਮ ਕਰਨਾ, ਬਹੁਤ ਕੰਮ ਕਰਨਾ। ਹਾਲਾਂਕਿ ਟਾਈਮ ਬਹੁਤ ਘੱਟ ਆ ਸਾਡੇ ਕੋ, ਹਾਂ ਪਤਾ ਨਹੀਂ ਹੁਣ ਕੀ ਬਣੇਗਾ ਕੀ ਨਹੀਂ। ਜਿੰਨੀ ਦੇਰ ਮੁਰਸ਼ਦ 2-3 ਸਾਲ ਜ਼ਾਇਆ ਕਰ ਦਿੱਤੇ ਯਾਰ, 3 ਸਾਲ ਇਹਨਾਂ ਨੇ। ਉਹ ਬੰਦਾ ਪਾਕਿਸਤਾਨ ਦੀ ਤਕਦੀਰ ਬਦਲ ਸਕਦਾ ਸੀ ਉਹ ਬੰਦਾ, ਲੇਕਿਨ ਇਹਨਾਂ ਬਗੈਰਤਾ ਨੇ ਆਪਣੀ ਲਾਲਚ ਦੀ ਖਾਤਰ ਜਿਹੜਾ ਨਾ ਉਹਨੂੰ ਜੇਲ੍ਹ 'ਚ ਰੱਖਿਆ ਅਤੇ ਮੁਲਕ ਦਾ ਹੋਰ ਬੇੜਾ ਗਰਕ ਕਰਕੇ ਉਹ 50 ਸਾਲ ਪਿੱਛੇ ਲੈ ਗਏ ਨੇ। ਪੂਰਾ ਮੁਲਕ ਬੇੜਾ ਇਹਨਾਂ ਦਾ ਗਰਕ ਹੋਏ। ਉਹਦੇ ਬਾਅਦ ਆਪਣੇ ਇਹਨਾਂ ਨੇ ਟੱਟੂ ਜਿਹੜੇ ਨੇ ਉਹ ਛੱਡੇ ਹੋਏ ਆ। ਉਹ ਇੱਕ ਜਿਹੜਾ ਟੱਟੂ ਹੈ ਇਹਨਾਂ ਦਾ, ਕੀ ਨਾਂ ਲਈਦਾ ਯਾਰ ਉਹਦਾ, ਉਹ ਖੋਤੇ ਦੇ ਮੂੰਹ ਵਾਲਾ ਹਰਾਮਜ਼ਾਦਾ ਸੀ, ਜਵਾਦਾ ਲੁੱਦਰ। ਹਾਂ ਜਵਾਦਾ ਲੁੱਦਰ ਜਿਹੜਾ ਨਾ ਉਹ ਕੋਈ ਨਾ ਕੋਈ ਹਮੇਸ਼ਾ ਚਾਵਲ ਮਾਰਦਾ। ਉਹ ਤੁਹਾਨੂੰ ਹੁਣ ਕਲੀਅਰ ਹੋ ਜਾਏਗਾ ਇੱਥੋਂ ਕਿ ਵੀ ਜਵਾਦਾ ਲੁੱਦਰ ਜਿਹੜਾ ਨਾ ਉਹ ਕਿਹਦੀ ਬੋਲੀ ਬੋਲ ਰਿਹਾ। ਜਵਾਦਾ ਲੁੱਦਰ ਇਸ਼ਾਰੇ ਦੇ ਰਿਹਾ ਕਿ ਜੀ ਇਜ਼ਰਾਈਲ ਨੂੰ ਤਸਲੀਮ ਕਰ ਲਓ, ਕੋਈ ਨਹੀਂ ਫਰਕ ਪੈਂਦਾ, ਹਾਂਜੀ ਬਿਲਕੁਲ ਹੈ ਤਸਲੀਮ ਕਰੀ ਰੱਖੋ। ਅਤੇ ਜਿਹੜਾ ਫਲਸਤੀਨ ਵਾਸਤੇ ਖਲੋਤਾ, ਜਿਹੜਾ ਫਲਸਤੀਨ ਵਾਸਤੇ ਜਿਹੜਾ ਨਾ ਉਹ ਅਰੈਸਟ ਹੋ ਗਿਆ ਉਹਨਾਂ ਦੇ ਕਬਜ਼ੇ ਦੇ ਵਿੱਚ ਆ, ਉਹ ਆਪਣਾ ਸੈਨੇਟਰ ਮੁਸ਼ਤਾਕ ਅਹਿਮਦ ਖਾਨ ਸਾਹਿਬ। ਉਹਦੇ ਵਾਸਤੇ ਦੇਖੋ ਕਿਹੋ ਜਿਹੀ ਬਗੈਰਤੀ ਮਾਰਿਆ, ਕਿਹੋ ਜਿਹੀ ਗਲਤ ਜ਼ੁਬਾਨ ਇਸਤੇਮਾਲ ਕਰ ਰਿਹਾ ਕਿ ਵੀ ਇਹਨੂੰ ਕੈਮਰੇ ਦਾ ਸ਼ੌਕ ਆ, ਇਹ ਉਹ ਫਲਾਣਾ ਟਿੰਗੜਾ ਆਪਣੇ ਵਾਸਤੇ। ਇਹ ਸਾਰਾ ਲਿਖਿਆ ਪੜ੍ਹਿਆ ਕਿੱਥੋਂ ਲੈ ਕੇ ਆ ਰਿਹਾ, ਕੌਣ ਇਹਨੂੰ ਲਿਖਾ ਪੜ੍ਹਾ ਰਿਹਾ? ਇਹਦੇ 'ਚ ਦੋ ਗੱਲਾਂ ਹੀ ਨਹੀਂ। ਡੀਜੇ ਵਾਲਾ ਬਾਬੂ ਇੱਥੇ ਰੱਖ ਕੇ ਵੀ ਡੀਜੇ ਵਾਲਾ ਬਾਬੂ ਹੀ ਇਹਦੇ ਕੋਲ ਗਾਣੇ ਗਵਾਉਂਦਾ, ਇਹਦੇ ਘਰ ਦਾਣੇ ਪਾਉਂਦਾ। ਬਾਬਾ ਜੀ ਕਹਿੰਦੇ ਯਾਰ ਡੀਜੇ ਵਾਲਾ ਬਾਬੂ ਇਹਦੇ ਘਰ ਦਾਣੇ ਕਿਉਂ ਪਾਉਂਦਾ? ਇਹਦੇ ਘਰ ਕੀ ਗਿੱਦੜ ਸਿੰਘੀ ਹੈ, ਕੀ ਰੱਖਿਆ ਹੋਇਆ ਇਹਨੇ ਘਰ ਦੇ ਵਿੱਚ ਜਿਹੜਾ ਉਹ ਆ ਕੇ ਦਾਣੇ ਪਾ ਕੇ ਜਾਂਦਾ? ਮੈਂ ਕਿ ਨਹੀਂ ਬਾਬਾ ਜੀ ਉੱਦਾਂ ਦੀ ਕੋਈ ਗੱਲ ਨਹੀਂ। ਉਹ ਆ ਜਿਹੜਾ ਨਾ ਇਹਨੇ ਆਪਣਾ ਗਾਣੇ ਗੁਣੇ ਗਾ ਦਿੰਦਾ ਅਤੇ ਉਹਨਾਂ ਦੀ ਬੋਲੀ ਬੋਲ ਲੈਂਦਾ। ਅੱਜ ਜਿੱਦਾਂ ਹੁਣ ਨਿਕਲ ਕੇ ਆਇਆ, ਹੁਣ ਆ ਜਿਹੜਾ ਆ ਕੇ ਕਹਿ ਰਿਹਾ ਉਹਨਾਂ ਨੂੰ ਕਿ ਬਈ ਉਹ ਦੇਖੋ ਕਿ ਬਈ ਕੈਮਰੇ ਦੇ ਸ਼ੌਕੀਨ। ਆਪ ਐਸਾ ਬੇਗੈਰਤ ਆਦਮੀ ਆ, ਐਸਾ ਦਗੜ ਦੱਲਾ ਵਾ ਕਿ ਉੱਥੇ ਪਤਾ ਨਹੀਂ 200 ਰੁਪਈਆ ਦੇ ਕੇ ਰਿਕਸ਼ਿਆਂ ਦੇ ਪਿੱਛੇ ਆਪਣੀ ਤਸਵੀਰਾਂ ਲਵਾਉਂਦਾ। ਅੰਦਾਜ਼ਾ ਕਰੋ ਯਾਰ ਕਿਹੋ ਜਿਹਾ ਬੇਗੈਰਤ ਕੁਸ ਬੈਠੀ ਆਦਮੀ ਹੈ, ਅਜੀਬੋ ਗਰੀਬ। ਔਰ ਇਹ ਸਮਝਦਾ ਲੋਕ ਜਿਹੜੇ ਨਾ ਉਹ ਮੈਨੂੰ ਚਾਹੁੰਦੇ ਆ ਜੀ ਮੇਰੀਆਂ, ਹਾਲਾਂਕਿ ਪਤਾ ਇਹਨੂੰ ਵੀ ਆ, ਲੇਕਿਨ ਇਹਦੀ ਰੋਜ਼ੀ ਰੋਟੀ ਲੱਗੀ ਹੋਈ ਆ। ਇਹ ਦੱਸਦਾ ਇੱਦਾਂ ਹੀ ਹੈ ਕਿ ਵੀ ਬੜੀ ਮਕਬੂਲੀਅਤ ਹੈ ਮੇਰੀ, ਮੇਰੇ ਮੈਨੂੰ ਪੈਸੇ ਪੂਏ ਲਾਈ ਜਾਓ, ਦਾਣੇ ਪਾਈ ਜਾਓ, ਅਤੇ ਮੈਂ ਇਹੋ ਜਿਹੀ ਬਕਵਾਸ ਕਰੀ ਜਾਂਦਾ। ਆਹ ਜਿਹੜੀ ਬਕਵਾਸ ਕਰ ਰਿਹਾ ਬੇਗੈਰਤ ਆਦਮੀ, ਬੇਸ਼ਰਮ 2 ਨੰਬਰ ਆਦਮੀ। ਬਾਬਾ ਜੀ ਕਹਿੰਦੇ ਯਾਰ ਇਹਦਾ ਕੋਈ ਹੱਲ ਕੱਢੋ। ਮੈਂ ਕਿਹਾ ਬਾਬਾ ਜੀ ਹੱਲ ਹੀ ਆ ਤੁਸੀਂ ਕੱਢੋ, ਜਾਂ ਇਹਦਾ ਹੱਲ ਜੇਦੋ ਕੋ ਆਉਣਾ। ਬਾਬਾ ਜੀ ਕਹਿੰਦੇ ਜੇਦੇ ਕੋ ਕੀ ਆਉਣਾ? ਮੈਂ ਕਿਹਾ ਬਾਬਾ ਜੀ ਜੇਦਾ ਅੱਜ ਕੱਲ੍ਹ ਜਿਹੜਾ ਨਾ ਉਹ ਈਵਨਿੰਗ ਟੀ ਦਾ ਪਤਾ ਨਹੀਂ ਕੀ ਨਵੀਂ ਗਿੱਦੜ ਸਿੰਘੀ ਕੱਢ ਕੇ ਲਿਆਇਆ। ਪਤਾ ਨਹੀਂ ਕੀ ਉਹਨੇ ਨਵਾਂ ਕੰਮ ਸ਼ੁਰੂ ਕੀਤਾ ਹੋਇਆ ਕਿ ਬਈ ਆਹ ਈਵਨਿੰਗ 'ਚ ਆਹ ਪੀਓ, ਇਹ ਖਾਓ ਪੀਓ ਸਾਰਾ ਕੁਝ। ਉਹ ਦੂਜੀ ਜਗ੍ਹਾ 'ਤੇ ਕੋਈ ਗੱਲ ਇਹਦੀ ਸੁਣਦਾ ਨਹੀਂ ਗਾ, ਕਿਉਂਕਿ ਹੁਣ ਐਕਸਪੋਜ਼ ਹੋ ਗਿਆ ਜਿੱਦਾਂ ਸਭ ਨੂੰ ਪਤਾ ਲੱਗ ਗਿਆ ਕਿ ਬੇਗੈਰਤ 2 ਨੰਬਰ ਆਦਮੀ ਆ, ਵਾਹਿਯਾਤ ਕਿਸਮ ਦਾ ਚੰਗੜ ਵੀ ਆ ਅਤੇ ਨਾਲੇ ਕੰਜਰ ਵੀ ਆ। ਉਹ ਇਹਦੀ ਸਿਆਸੀ ਗੱਲ ਕੋਈ ਕਰੇ ਅਤੇ ਉਹ ਕੋਈ ਸੁਣਦਾ ਨਹੀਂ। ਹੁਣ ਇਹਨੇ ਨਵਾਂ ਕਰ ਲਿਆ ਕੰਮ ਜਿਹੜਾ ਨਾ, ਉਹ ਕਦੀ ਹੁਣ ਦਵਾਈਆਂ ਲੈ ਕੇ ਆ ਜਾਂਦਾ, ਕਦੀ ਇੱਦਾਂ ਦੀ ਆਪਣਾ ਲੈ ਕੇ ਆ ਜਾਂਦਾ ਚਾਹ। ਬਾਬਾ ਜੀ ਕਹਿੰਦੇ ਕੀ ਕਹਿੰਦਾ? ਮੈਂ ਕਿਹਾ ਬਾਬਾ ਜੀ ਕਹਿੰਦਾ ਕਿ ਈਵਨਿੰਗ ਜਿਹੜਾ ਨਾ ਉਹ ਅੱਛੀ ਤਰੀਕੇ ਨਾਲ ਗੁਜ਼ਾਰੋ, ਉਹਦੇ 'ਚ ਤੁਸੀਂ ਜਿਹੜਾ ਨਾ ਆਪਣਾ ਚਾਹ ਕਾਹਵਾ ਬਣਾਓ, ਉਹਦੇ 'ਚ ਕੋਈ ਖਾਸ ਚੀਜ਼ ਹੀ ਪਾਉਂਦਾ, ਉਹਦੇ ਨਾਲ ਕਹਿੰਦਾ ਕਿ ਬੜੀ ਤਾਕਤ ਆਉਂਦੀ ਹੈ। ਬਾਬਾ ਜੀ ਕਹਿੰਦੇ ਉਹ ਖਾਸ ਚੀਜ਼ ਦਾ ਪਤਾ ਕਰਾਓ। ਬਾਬਾ ਜੀ ਤੁਸੀਂ ਕੀ ਕਰਨੀ ਖਾਸ? ਬਾਬਾ ਜੀ ਕਹਿੰਦੇ ਯਾਰ ਇਸ ਉਮਰ 'ਚ ਬਹੁਤ ਲੋੜ। ਮੈਂ ਕਿਹਾ ਇਸ ਉਮਰ 'ਚ ਕੀ? ਬਾਬਾ ਜੀ ਕਹਿੰਦੇ ਯਾਰ ਮੈਨੂੰ ਤਾਂ ਉਹ ਦੇਖ ਕੇ ਨਾ ਹੈਰਾਨਗੀ ਆ ਜਾਂਦੀ ਹੈ, ਔਰ ਮੇਰਾ ਜਿਹੜਾ ਨਾ ਦਿਲ ਘਬਰਾਉਣ ਲੱਗ ਜਾਂਦਾ ਉਹਨੂੰ ਦੇਖ ਕੇ। ਮੈਂ ਕਿਹਾ ਬਾਬਾ ਜੀ ਕਿਹਨੂੰ? ਡਿੱਡੂ ਚਾਰਜਰ ਨੂੰ? ਬਾਬਾ ਜੀ ਕਹਿੰਦੇ ਨਹੀਂ। ਮੈਂ ਬਾਬਾ ਜੀ ਪੋਲੇ ਜੇ ਮੂੰਹ ਵਾਲੀ ਨੂੰ? ਉਹ ਬਾਬਾ ਜੀ ਕਹਿੰਦੇ ਨਹੀਂ ਯਾਰ ਪੋਲੀ ਨੂੰ ਨਹੀਂ,
ਉਹ ਨਹੀਂ ਜਿਹੜੀ ਉਹ ਹਿਨਾ ਪ੍ਰਵੇਸ਼ ਬਾਟ। ਬਾਬਾ ਜੀ ਕਹਿੰਦੇ ਮੇਰੀ ਗੱਲ ਮੰਨ ਲਓ, ਹਾਂ ਇਹਨੇ ਮਰ ਜਾਣਾ, ਇਹਨੂੰ ਵਿਆਹ ਦੇ ਮੇਰੇ ਨਾਲ, ਇਹਨੇ ਨਹੀਂ ਬਚਣਾ। ਜੋ ਇਹਦੇ ਹਾਲ ਹੋਏ ਪਏ ਆ, ਹਾਂ ਬੇੜਾ ਇਹਦਾ ਗਰਕ ਹੋਇਆ ਪਿਆ ਵੀ ਆ। ਤਸਵੀਰਾਂ ਤੁਸੀਂ ਲਾਈ ਜਾਂਦੀਆਂ ਆਪਣੀਆਂ, ਕੀ ਹੋ ਗਿਆ ਇਹਨੂੰ, ਇਹ ਕੋਈ ਨਸ਼ਾ ਕਰਨਾ ਸ਼ੁਰੂ ਕਰਤਾ ਇਹਨੇ। ਮੈਂ ਕਿਹਾ ਬਾਬਾ ਜੀ ਸ਼ਾਇਦ ਟੀਕੇ ਲਵਾ ਰਹੀ ਹੋਣੀ, ਅੱਜ ਕੱਲ੍ਹ ਸਾਰੀਆਂ ਟੀਕੇ ਟੂਕੇ ਲਵਾ ਕੇ ਪਤਲੀਆਂ ਹੋ ਰਹੀਆਂ। ਬਾਬਾ ਜੀ ਕਹਿੰਦੇ ਕਿਸ ਕਿਸਮ ਦੇ ਟੀਕੇ ਆ ਜਿਹੜੇ ਪਤਲਾ ਕਰ ਦਿੰਦੇ। ਮੈਂ ਕਿਹਾ ਬਾਬਾ ਜੀ ਨਵੀਂ ਜਦੀਦ ਟੈਕਨੋਲੋਜੀ, ਤੁਸੀਂ ਪੁਰਾਣੇ ਬੰਦੇ ਤੁਹਾਨੂੰ ਪਤਾ ਨਹੀਂ, ਆਹ ਨਵੇਂ ਟੀਕੇ ਆਏ ਆ, ਉਹ ਲਾਓ, ਉਹਦੇ ਨਾਲ ਭੁੱਖ ਹੀ ਨਹੀਂ ਲੱਗਦੀ। ਉਹ ਭੁੱਖ ਨਹੀਂ ਲੱਗਦੀ, ਬੰਦਾ ਖਾਂਦਾ ਹੀ ਨਹੀਂਗਾ। ਉਹ ਜਿਹੜਾ ਨਾ ਜਨਾਬ ਉਹ ਕੈਲੋਰੀ ਜਿਹੜੀਆਂ ਚਾਹੀਦੀਆਂ ਨੇ ਉਹ ਵੀ ਨਹੀਂ ਹੁੰਦੀਆਂ, ਉਹ ਵੇਟ ਖਤਮ ਹੋ ਕੇ ਫਿਰ ਆਹ ਹੋ ਜਾਂਦਾ ਕੰਮ। ਬਾਬਾ ਜੀ ਕਹਿੰਦੇ ਇਹਦੇ 'ਤੇ ਬਹੁਤ ਹੀ ਬੁਰਾ ਹਾਲ ਆ, ਇਹ ਲੱਗਦਾ ਕਿ ਡਬਲ ਟੀਕੇ ਲਵਾਉਂਦੀ ਆ। ਉਹ ਬਾਬਾ ਜੀ ਕਹਿੰਦੇ ਯਾਰ ਇਹ ਤਾਂ ਬਹੁਤ ਹੀ ਬੁਰਾ ਹਾਲ ਆ, ਤੇ ਇਹਨੂੰ ਕਹੋ ਕਿ ਵੀ ਉਹ ਜਿਹੜਾ ਨਾ ਜਾ ਕੇ ਬਾਬਾ ਜੀ ਕੋਲ ਕੋਈ ਦੂਜਾ ਟੀਕਾ ਲਵਾ ਲਓ, ਜਿਹਦੇ ਨਾਲ ਕੋਈ ਸਿਹਤ ਬਿਹਤਰ ਹੋ ਜਾਏ। ਮੈਂ ਬਾਬਾ ਜੀ ਤੁਸੀਂ ਕਿਹੜਾ ਟੀਕਾ ਲਾਓਗੇ? ਬਾਬਾ ਜੀ ਕਹਿੰਦੇ ਮੈਂ ਵਿਟਾਮਿਨ ਦਾ। ਹਾਂ ਮੈਂ ਕਿਹਾ ਬਾਬਾ ਜੀ ਵਿਟਾਮਿਨ ਦਾ ਕਿਹੜਾ ਟੀਕਾ? ਬਾਬਾ ਜੀ ਕਹਿੰਦੇ ਮਲਟੀ ਵਿਟਾਮਿਨ ਦਾ ਟੀਕਾ ਹੁੰਦਾ, ਉਹ ਲਾਊਂਗਾ, ਹਾਂ ਇਹ ਥੋੜ੍ਹਾ ਠੀਕ ਹੋ ਜਾਵੇ ਤਾਂ। ਮੈਂ ਬਾਬਾ ਜੀ ਤੁਸੀਂ ਡਾਕਟਰ ਵੀ ਹੋ? ਬਾਬਾ ਕਹਿੰਦੇ ਵੈਸੇ ਹੈ ਤਾਂ ਮੈਂ ਹਕੀਮ, ਲੇਕਿਨ ਮੈਂ ਡਾਕਟਰੀ ਵੀ ਕਰ ਲੈਣਾ ਵਾ, ਟੀਕੇ ਟੂਕੇ ਲਾਉਣ।